ਲੋ ਬੇਲੀਓ ਅੱਜ ਬਹਿਰੀਨ ਦਾ ਦੂਜਾ ਦਿਨ ਤੇ ਕੱਲ ਪਹਿਲਾ ਦਿਨ ਰੱਜ ਕੇ ਇੰਜੋਏ ਕੀਤਾ। ਤੁਸੀਂ ਇਹਦਾ ਵਲੌਗ ਦੇਖ ਚੁੱਕੇ ਹੋ ਪਹਿਲੇ ਦਿਨ ਦੇ, ਤੇ ਪਹਿਲੇ ਦਿਨ ਦੇ ਹੀ ਕੋਈ 4-1 ਵਲੌਗ ਜਿਹੜੇ ਉਹ ਬਣ ਗਏ। ਤੇ ਬਹਿਰੀਨ ਨੂੰ ਖੋਲ ਕੇ ਰੱਖਣਾ ਹੈ ਤੇ ਬਾਜੀ ਹੋਰੀ ਸਾਡੇ ਨਾਲ ਹਨ। ਖੁਸ਼ਬਖਤੀ ਹੈ ਸਾਡੀ ਤੇ ਪਿਛਲੇ ਕੋਈ 35 ਸਾਲ ਤੋਂ ਬਹਿਰੀਨ ਦੇ ਅੰਦਰ ਹਨ ਤੇ ਅੱਜ ਚਿੱਟਾ ਕੁਰਤਾ ਪਾ ਲਿਆ ਮੁੰਡੇ ਨੇ ਤੇ ਚਿੱਟੀ ਹੀ ਦਸਤਾਰ। ਅੱਜ ਤੇ ਕਿੱਥੇ ਆ ਜਾਣਾ? ਚਲੋ ਜੀ ਪਹਿਲਾਂ ਹੁਣ ਸਾਨੂੰ ਮੈਂ ਮਰਕੇ ਹੋਟਲ 'ਚ ਲੈ ਕੇ ਜਾਂਦਾ ਆਪਣੇ ਹੋਟਲ 'ਚ। ਅੱਛਾ। ਤੇ ਉੱਥੇ ਤੁਹਾਡੇ ਚੱਕਰ ਲਵਾਉਣੇ ਆ, ਤੁਹਾਡਾ ਘੁਮਾਉਣਾ ਤੁਹਾਨੂੰ ਦਿਖਾਉਂਦੇ ਹਾਂ ਹੋਟਲ। ਹਾਂ, ਉਸ ਤੋਂ ਬਾਅਦ ਜੇ ਖਾਣਾ ਥੱਲੇ ਹੋ ਗਿਆ ਥੋੜ੍ਹਾ ਬਹੁਤਾ ਫਿਰ ਕਿਤੇ ਹੋਟਲ ਖਾਣ ਅਸੀਂ ਪੀਣ ਚਲਾਂਗੇ। ਪਰਾਠੇ ਲੈ ਕੇ ਆਏ ਸੀ, ਕਹਿੰਦੇ ਪਾਕਿਸਤਾਨੀ ਪਰਾਠੇ ਤੇ ਮੈਂ ਕਿਹਾ ਪਾਕਿਸਤਾਨੀ ਪਰਾਠੇ ਨਹੀਂ, ਇਹਨੂੰ ਅਸੀਂ ਪੰਜਾਬੀ ਪਰਾਠੇ ਹੀ ਕਵਾਂਗੇ। ਤੇ ਰੱਜ ਕੇ ਖਵਾਤਾ। ਅਚਾਰ ਕੋਈ 2-3 ਤਰ੍ਹਾਂ ਦਾ ਇਹਨਾਂ ਨੇ ਬਣਾਇਆ ਹੋਇਆ ਸੀ। ਫਿਰ ਨਾਸ਼ਤੇ ਦੇ ਵਿੱਚ ਬਹੁਤ ਹੈਲਥੀ ਨਾਸ਼ਤਾ ਇਹਨਾਂ ਦਾ ਹੁੰਦਾ ਹੈ। ਫਿਰ ਉਹਦੇ ਅੰਦਰ ਇਹਨਾਂ ਨੇ ਕੋਈ ਟਮਾਟਰ ਰੱਖੇ ਹੋਏ ਸੀ, ਚੈਰੀ ਟਮਾਟਰ। ਤੇ ਫਿਰ ਇਹਨਾਂ ਨੇ ਲੱਸੀ ਬਣਾਈ ਹੈ। ਲੱਸੀ ਪਹਿਲੇ ਵੀ ਮੈਂ ਤਾਂ ਚਟਿਓਰ ਹਾਂ, ਲੱਸੀ ਦਾ ਬਹੁਤ ਪੀਂਦਾ, ਲੇਕਿਨ ਇਹਨਾਂ ਨੇ ਖਾਸ ਇੱਕ ਨਵੀਂ ਤਰੀਕੇ ਦੀ ਲੱਸੀ ਬਣਾਈ, ਪੁਦੀਨੇ ਵਾਲੀ ਲੱਸੀ, ਔਰ ਉਹਦੇ ਵਿੱਚ ਖੰਡ ਗਾਇਬ ਕਰ ਦਿੱਤੀ ਤੇ ਬੜਾ ਮਜ਼ਾ ਕਰਾਇਆ। ਤੇ ਦਿਲ ਤੇ ਨਹੀਂ ਕਰਦਾ ਕਿ ਇੰਨੇ ਨਾਸ਼ਤੇ ਤੋਂ ਬਾਅਦ ਕਿਤੇ ਬੰਦਾ ਬਾਹਰ ਨਿਕਲੇ, ਚੰਗਾ ਰੱਜ ਕੇ ਸਵੇ, ਲੇਕਿਨ ਆਇਆ ਤੇ ਕੁਝ ਦੇਖਣਾ ਹੈ ਤੇ ਕੁਝ ਤੁਹਾਨੂੰ ਦਿਖਾਣਾ ਹੈ। ਚਲੋ ਚਲੀਏ। ਇਸ ਵੇਲੇ ਅਸੀਂ ਖੜੇ ਹਾਂ ਡਿਪਲੋਮੈਟ ਚੌਕ ਦੇ ਵਿੱਚ, ਔਰ ਇੱਥੋਂ ਅਸੀਂ ਨਿਕਲ ਰਹੇ ਹਾਂ ਸੁਖਵਿੰਦਰ ਸਿੰਘ ਜੀ ਹੋਰਾਂ ਦੇ ਹੋਟਲ, ਔਰ ਹੋਟਲ ਦਾ ਨਾਮ ਇਹਨਾਂ ਦਾ ਹੈ ਮਾਰਕੀ ਹੋਟਲ, ਮਾਰਕੀ ਗ੍ਰੈਂਡ ਹੋਟਲ। ਤੇ ਤੁਹਾਨੂੰ ਵਿਜ਼ਿਟ ਵੀ ਕਰਵਾਉਂਦੇ ਹਾਂ ਤੇ ਗੱਲਬਾਤ ਵੀ ਉੱਥੇ ਹਲਕੀ ਜਿਹੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਬਾਜੀ ਹੋਰਾਂ ਦਾ ਇਸ ਹੋਟਲ ਦੇ ਅੰਦਰ ਕਦੋਂ ਤੋਂ ਆਉਣਾ ਹੋਇਆ ਔਰ ਕਿਵੇਂ ਕਿਵੇਂ ਇਹ ਚੇਂਜ ਬਣੀ, ਔਰ ਇਸ ਵੇਲੇ ਇੱਥੇ ਬਹਿਰੀਨ ਦੇ ਵਿੱਚ ਕਿੰਨੀ ਇਸ ਦੀ ਵਰਥ ਹੈ, ਕਿੰਝ ਲੋਕਾਂ ਦੇ ਵਿੱਚ ਪ੍ਰੋਮੀਨੈਂਟ ਹੈ, ਸਾਰਾ ਕੁਝ ਦਿਖਾਉਂਦੇ ਆ। ਤੇ ਇਸ ਤੋਂ ਬਾਅਦ ਫਿਰ ਨਿਕਲਾਂਗੇ ਅੱਗੇ, ਕੁਝ ਹੋਰ ਦੇਖਾਂਗੇ, ਖੋਜਾਂਗੇ ਤੇ ਤੁਹਾਨੂੰ ਵੀ ਦਿਖਾਉਂਦੇ ਆ। ਸੋ ਜਾਂਦੇ ਹੋਏ ਸਾਡੇ ਕੱਲ ਵੀ ਇਹੀ ਰੋਡ ਸੀ, ਜ਼ਹਿਰੀ ਗੱਲ ਹੈ, ਘਰ ਤੋਂ ਜਦੋਂ ਨਿਕਲਾਂਗੇ ਤੇ ਉਹੀ ਰੋਡ ਆਏਗਾ, ਉਹੀ ਬਿਲਡਿੰਗਸ, ਲੇਕਿਨ ਅੱਜ ਕੱਲ ਵਾਲੀ ਸਾਈਡ ਤੋਂ ਅਸੀਂ ਦੂਜੀ ਸਾਈਡ ਤੇ ਇੱਥੋਂ ਹੀ ਹੋ ਗਏ। ਸੋਹਣੇ ਸ਼ਹਿਰ ਆ ਬਹਿਰੀਨ ਦੇ, ਕੋਈ ਜ਼ਿਆਦਾ ਖੱਪ ਨਹੀਂ ਹੈ, ਬਹੁਤ ਜ਼ਿਆਦਾ ਰਸ਼ੀ ਏਰੀਆ ਨਹੀਂ ਹੈ ਜਿਸ ਤਰੀਕੇ ਦੇ ਨਾਲ ਅਸੀਂ ਲਾਹੌਰ, ਦਿੱਲੀ ਜਾਂ ਈਵਨ ਕਿ ਹੁਣ ਤੇ ਅਸੀਂ ਦੁਬਈ ਦੇ ਕੁਝ ਰੋਡਸ 'ਤੇ ਵੀ ਦੇਖਦੇ ਹਾਂ। ਇੱਥੇ ਸਕੂਨ ਹੀ ਸਕੂਨ ਹੈ। ਸਾਈਡ ਵੀ ਉਹ ਤੁਸੀਂ ਦੇਖ ਸਕਦੇ ਹੋ। ਜੀ ਅਸੀਂ ਇਸ ਵੇਲੇ ਪਹੁੰਚ ਚੁੱਕੇ ਹਾਂ ਸੀਫ ਏਰੀਆ। ਬੜਾ ਹੀ ਖੂਬਸੂਰਤ ਸਿਲਸਿਲਾ ਬਿਲਡਿੰਗਸ ਦਾ ਇੱਥੇ, ਲੇਕਿਨ ਉਸ ਤੋਂ ਪਹਿਲੇ ਬਾਜੂਰੀ ਕਹਿ ਰਹੇ ਹਨ ਕਿ ਇਹਦੇ 'ਚ ਆਪਾਂ ਕੋਈ ਗੱਡੀ ਦੇ ਵਿੱਚ ਪੈਟਰੋਲ ਪਵਾ ਲਈਏ। ਕਹਿੰਦੇ ਨੇ ਆਪਾਂ ਤਾਂ ਨਾਸ਼ਤਾ ਕਰ ਲਈਏ, ਇਹਨੂੰ ਵੀ ਕਰਾ ਲਈਏ, ਇਹਦਾ ਵੀ ਕੋਈ ਢਿੱਡ ਪਾਣੀ ਜਿਹੜਾ ਹੈ ਨਾ ਰੋਟੀ ਟੁੱਕਰ ਦਾ ਇਸ ਦਾ ਕਰ ਲਈਏ। ਲੋ ਜੀ ਆ ਗਏ ਪੈਟਰੋਲ ਪੰਪ ਤੇ ਜ਼ਰਾ ਪਤਾ ਚੱਲਦਾ ਹੈ ਨਾ ਵੀ ਇੱਥੇ ਪੈਟਰੋਲ ਕੀ ਰੇਟ ਹੈ। ਸਾਡੇ ਚੱਲ ਰਹੀ ਹੈ ਕੋਈ 300 ਦੇ ਕਰੀਬ ਲੀਟਰ ਜੀ, ਤੇ ਇੱਥੇ ਲੀਟਰ ਦਾ ਪਤਾ ਲੈਣਾ ਹੈ ਕਿ ਕਿੰਨੇ ਕੁ ਦਾ ਹੋਊਗਾ। ਲੋ ਜੀ ਅਸੀਂ ਪੂਰਾ ਕਰ ਲਿਆ ਜੀ ਹਿਸਾਬ ਕਿ 1 ਦਿਨਾਰ ਦੇ ਵਿੱਚ ਜੀ ਰੁਪਏ ਹੋਣਗੇ ਤੁਹਾਡੇ 10। ਤੇ ਇਹ ਜਿਹੜਾ ਮੁਮਤਾਜ਼ ਪੈਟਰੋਲ ਹੈ ਜੀ, ਜਿਹੜਾ ਬਹੁਤ ਅੱਛਾ ਪੈਟਰੋਲ ਹੈ, ਇਹ ਇਹਨਾਂ ਨੂੰ ਮਿਲਿਆ 1.5 ਰੁਪਏ ਲੀਟਰ। ਤੇ ਇਟਸ ਮੀਨ ਕਿ ਜੀ ਤੁਸੀਂ ਲਾ ਲਓ ਵੀ ਇਹ 150 ਰੁਪਏ ਦਾ 1 ਲੀਟਰ ਪੈਟਰੋਲ ਜਿਹੜਾ ਹੈ ਉਹ ਬਹੁਤ ਬਿਹਤਰ ਵਾਲਾ ਇੱਥੋਂ ਮਿਲ ਰਹੀ ਹੈ, ਔਰ ਦੂਜਾ 1 ਰੁਪਇਆ ਹੈ ਉਹ ਤਕਰੀਬਨ ਮਿਲ ਰਹੀ ਹੈ 70-75 ਰੁਪਏ। ਸੋ ਅੱਧੋ ਅੱਧ ਦਾ ਫਰਕ ਤੇ ਜਨਾਬ ਹੈ ਜੀ ਪਾਕਿਸਤਾਨ ਦਾ ਤੇ ਇੱਥੇ ਬਹਿਰੀਨ ਦਾ, ਤੇ ਅੱਧੇ ਨਾਲੋਂ ਵੀ ਜ਼ਿਆਦਾ ਹੀ ਬਣੇਗਾ ਜਦੋਂ ਕੈਲਕੂਲੇਸ਼ਨ ਦੇ ਵਿੱਚ ਅਸੀਂ ਜਾਵਾਂਗੇ। ਹਾਂਜੀ 30 ਲੀਟਰ ਪੈਟਰੋਲ 6 ਦਿਰਹਮ ਦਾ ਜੀ ਇਹਨਾਂ ਨੂੰ ਬਣਿਆ ਜੇ, ਔਰ 1 ਦਿਰਹਮ ਕੇ 700 ਰੁਪਏ ਪਾਕਿਸਤਾਨੀ ਬਣਦੇ ਜੀ, ਤੇ 7-6-42 ਮਤਲਬ ਇਹਨਾਂ ਦਾ ਟੈਂਕ 400-4200 ਦੇ ਵਿੱਚ ਫਿਲ ਹੁੰਦਾ ਜੇ। ਤੇ ਪਾਕਿਸਤਾਨ ਦੇ ਵਿੱਚ ਇਤਨਾ ਪੈਟਰੋਲ ਲੈਣਾ ਤਾਂ ਤੁਹਾਨੂੰ ਪਤਾ ਹੈ 10,000 ਦੇ ਕਰੀਬ ਬਣੇਗਾ, ਅੱਧ ਤੋਂ ਵੀ ਜ਼ਿਆਦਾ ਇੱਥੇ ਸਸਤਾ ਹੈ ਪੈਟਰੋਲ। ਹਾਂਜੀ ਅਸੀਂ ਆ ਗਏ ਹਾਂ ਸੀਫ ਏਰੀਆ ਦੇ ਵਿੱਚ। ਟੋਟਲ ਇਹੀ ਸੀਫ ਹੀ ਚੱਲ ਰਹੀ ਹੈ। ਚਲੋ ਸਰ
ਪਾਕਿਸਤਾਨ ਦੇ ਵਿੱਚ ਫਿਰ ਪੈਟਰੋਲ ਪਹੁੰਚਦਾ ਤੇਲ ਨੂੰ ਜਿਹੜਾ ਕਿਰਾਇਆ ਵੀ ਤੇ ਪੈ ਜਾਂਦਾ ਕਿਰਾਇਆ ਇੰਨਾ ਤਾਂ ਨਹੀਂ ਪੈਂਦਾ ਯਾਰ, ਉਹ ਵੀ ਤੇ ਲੋਕਾਂ ਨੇ ਤੂੰ ਥੋੜਾ ਸਸਤਾ ਕਰਾ, ਕਿਰਾਏ ਦੀ ਮੱਦ ਦੇ ਵਿੱਚ ਇੰਨਾ ਮਹਿੰਗਾ ਨਾ ਪਵਾ। ਬਾਕੀ ਜੋ ਦਿਓਗੇ ਫਿਰ ਪਾਉਣਾ ਤੇ ਹੈ ਹੀ। ਲੇਕਿਨ ਕੁਆਲਿਟੀ ਵੀ ਨਹੀਂ ਨਾ ਦਿੰਦੇ ਇਹ ਜਿਹੜੀ ਇਹ ਕੁਆਲਿਟੀ ਹੈ ਨਾ ਮੁਮਤਾਜ਼ ਪਿਆ ਵਾ ਨਾ ਸਰ, ਅਗਰ ਦੂਜਾ ਤੇ ਪਾਉਣ ਤੇ ਫਿਰ ਤੇ 2000 ਦੀ ਟੈਂਕੀ ਫੁੱਲ ਹੁੰਦੀ। ਸ਼ਹੀਦਾ ਪਾਉਣ ਤੇ ਹਾਂਜੀ, ਇਹ ਹਾਈ ਐਕਟਨ ਤੋਂ ਵੀ ਜ਼ਿਆਦਾ ਅੱਛਾ ਪੈਟਰੋਲ ਹੈ। ਲੋ ਜੀ ਪਹੁੰਚੇ ਹਾਂ ਅਸੀਂ ਹੋਟਲ, ਪੂਰਾ ਤੋਂ ਚਲਦੇ ਹਾਂ ਫਿਰ ਅੰਦਰ। ਹਾਂਜੀ ਪਹੁੰਚੇ ਹਾਂ ਅਸੀਂ ਬਾਜੀ ਹੋਰਾਂ ਦੇ ਆਫਿਸ, ਚੀਫ ਇੰਜੀਨੀਅਰ, ਤੇ ਖੋਲਦੇ ਹਾਂ ਤੇ ਚਲਦੇ ਹਾਂ ਅੰਦਰ। ਤੇ ਇਹ ਹੈ ਜੀ ਆਫਿਸ ਜਨਾਬੇ ਅਲੀ। ਸਤਿ ਸ਼੍ਰੀ ਅਕਾਲ ਬਾਜੀ। ਸਤਿ ਸ਼੍ਰੀ ਅਕਾਲ। ਸਭ ਠੀਕ। ਇਹ ਬਾਜੀ ਹੋਰਾਂ ਦਾ ਆਫਿਸ ਹੈ ਤੇ ਇਹ ਮੁੰਡਾ ਬੈਠਾ ਜੇ ਸਾਡਾ। ਗੱਲਬਾਤ ਚੱਲ ਰਹੀ ਹੈ ਸਾਡੀ ਕਿਸ ਤੇ? ਭਾਈ ਉਹਨਾਂ ਨੂੰ ਪੁੱਛ ਰਿਹਾ ਜੀ ਹਾਂ ਕਿ ਇਹ ਮਤਲਬ ਜਿਸ ਤਰ੍ਹਾਂ ਚਿੱਟੇ ਤੋਲੀਏ ਨੇ ਹੋਟਲਾਂ ਦੀਆਂ ਜਿਹੜੀਆਂ ਚਾਦਰਾਂ ਨੇ ਜੀ, ਇਹ ਜ਼ਿਆਦਾ ਫਿਰ ਪਾਕਿਸਤਾਨ ਤੋਂ ਹੀ ਜਿਹੜੀਆਂ ਇੱਥੇ ਆਉਂਦੀਆਂ ਨੇ, ਕਿਉਂਕਿ ਫੈਸਲਾਬਾਦ ਜਿਹੜਾ ਉਹ ਮੇਨ ਹੱਬ ਹੈ ਜੀ ਜੀ ਫੈਸਲਾਬਾਦ। ਹਾਂ, ਤੇ ਉਹ ਗੱਲਬਾਤ ਚੱਲ ਰਹੀ ਸੀ। ਕਿਵੇਂ ਦਾ ਲੱਗ ਰਿਹਾ ਤੁਹਾਨੂੰ ਤੁਹਾਡੇ ਦਫ਼ਤਰ ਬੈਗ? ਵਧੀਆ ਲੱਗ ਰਿਹਾ ਜੀ ਅੱਜ ਹੈਂ? 2 ਦਿਨਾਂ ਬਾਅਦ ਪਹੁੰਚੇ। ਕਾਫੀ ਦਿਨਾਂ ਬਾਅਦ ਆਇਆ। ਹਾਂ ਬਿਲਕੁਲ ਵਧੀਆ ਲੱਗ ਰਿਹਾ। ਤੇ ਵਜ੍ਹਾ ਕੀ ਬਣੀ ਫਿਰ ਨਾ ਆਉਣ ਦੀ? ਵਜ੍ਹਾ ਨਾ ਆਉਣ ਦੀ ਦੱਸੋ ਜੀ। ਸੁਣਿਆ ਪਰਸੋਂ ਰਾਤ ਤੁਸੀਂ ਜਾਗਦੇ ਰਹੇ। ਬਿਲਕੁਲ ਜਾਗਦੇ ਰਹੇ ਜੀ। ਤੇ ਕੀ ਵਜ੍ਹਾ ਸੀ, ਕਿਉਂ ਜਾਗਦੇ ਰਹੇ? ਬਸ ਜੀ ਜਦੋਂ ਸੱਜਣਾ ਮੈਂ ਕਹਿੰਦੇ ਜਦੋਂ ਕਹਿੰਦੇ ਕਿਸੇ ਨਾਲ ਪਿਆਰ ਹੋ ਜਾਵੇ ਫਿਰ ਜਾਗਣਾ ਪੈਂਦਾ। ਲਓ ਜੀ ਫਿਰ ਇਹ ਪਿਆਰ ਦੀਆਂ ਕਹਾਣੀਆਂ ਨੇ। ਤੇ ਪਰਸੋਂ ਸਾਡੀ ਸੀ ਫਲਾਈਟ ਲੇਟ, ਪਾਕਿਸਤਾਨੀ ਟਾਈਮ ਦੇ ਅਕਾਰਡਿੰਗਲੀ 8:30 ਵਜੇ ਸੀ, ਲੇਕਿਨ ਉਹ 8:30 ਵਜੇ ਉੱਡਦੀ PIA ਦੀ ਫਲਾਈਟ ਉਹ ਕਿਤੇ ਉੱਡੀ ਜੇ ਸਵੇਰੇ 2:30 ਵਜੇ। ਤੇ ਸਾਰੀ ਰਾਤ ਇਹਨਾਂ ਨੂੰ ਜਾਗਣਾ ਪਿਆ ਕਿ ਹੁਣ ਉੱਡਦੀ ਹੈ, ਹੁਣ ਉੱਡਦੀ ਹੈ, ਹੁਣ ਇਹ ਹੈ, ਹੁਣ ਉਹ ਹੈ। ਇਹ ਤੁਸੀਂ ਮੈਨੂੰ ਕੋਈ ਖਾਸ ਗਿਫਟ ਦੇ ਰਹੇ ਹੋ? ਬਿਲਕੁਲ ਹਾਂ ਸਾਹਿਬ ਜੀ ਜੀ। ਤੁਹਾਨੂੰ ਅਸੀਂ ਦੇ ਰਹੇ ਹਾਂ ਅਕੋਰਡਿੰਗ ਟੂ ਦਾ এনवायरमेंट ਅੱਜ ਕੱਲ੍ਹ এনवायरमेंट ਦੇ ਹਿਸਾਬ ਨਾਲ। ਹਾਂ, ਇਹ ਨੋਟਬੁੱਕ ਹੈ ਜੀ। ਠੀਕ ਹੈ। ਇਹ ਨੋਟਬੁੱਕ ਦੇਖ ਲਵੀਏ ਜੀ ਆਪਾਂ। ਉੱਪਰ ਇਹਨਾਂ ਦਾ ਨਾਮ ਵੀ ਪ੍ਰਿੰਟ ਜੇ, ਸੁਖਵਿੰਦਰ ਸਿੰਘ, ਤੇ ਇਹਨਾਂ ਦੇ ਹੋਟਲ ਦਾ ਨੇਮ ਜੇ। ਤੇ ਹਾਂਜੀ ਹੋਰ ਕੀ ਦੇ ਰਹੇ ਹੋ? ਇੱਕ ਪੈਨ ਦੇ ਰਹੇ ਹਾਂ ਜੀ ਤੁਹਾਨੂੰ। ਇਹ ਪੈਨ ਵੀ ਗਿਫਟ ਮਿਲਿਆ ਜੀ, ਇਹ ਤੁਸੀਂ ਦੇਖ ਸਕਦੇ ਹੋ। ਇਹਦਾ ਤੁਹਾਨੂੰ ਮੈਂ ਦੱਸ ਦਿੰਦਾ, ਐਕਸਪਲੇਨ ਕਰ ਦਿੰਦਾ। ਇਹ ਜਦੋਂ ਬੁੱਕ ਤੁਸੀਂ ਨੋਟਬੁੱਕ ਯੂਜ਼ ਕੀਤੀ, ਇਹ ਸਾਰੇ ਪੇਜਾਂ ਨੂੰ ਭਰਨ ਤੋਂ ਬਾਅਦ ਇਹਦੀ ਜਿਲਦ ਲਾ ਲੈਣੀ ਆ। ਠੀਕ ਹੈ। ਜਦੋਂ ਇਹ ਜਿਲਦ ਲਾ ਲੈਣੀ ਹੈ ਤਾਂ ਇਹਦੇ ਪਿੱਛੇ ਲਿਖਿਆ ਆ ਇਸ ਪਲਾਂਟ ਦਾ ਸੀਡ ਹੈ ਇਹਦੇ ਵਿੱਚ, ਇਸ ਪਲਾਂਟ ਦੇ ਸੀਡ ਹੈ ਇਹਦੇ ਵਿੱਚ, ਇਸ ਪਲਾਂਟ ਦੇ ਸੀਡ ਹੈ। ਦੱਸਿਆ ਕਿ ਕਿਸ ਤਰ੍ਹਾਂ ਇਹਨੂੰ ਸੋਲ ਦੇ ਵਿੱਚ ਪਾਓ, ਉਸ ਤੋਂ ਬਾਅਦ ਉਹਨੂੰ ਪਾਣੀ ਦਿਓ, ਉਸ ਤੋਂ ਬਾਅਦ ਇਹ ਪਲਾਂਟ ਉਹ ਖਣਗੇ। ਵਾਹ ਵਾਹ। ਇਹ ਇਕੱਲਾ ਪੇਪਰ ਨਹੀਂ, ਇਹਦੇ ਵਿੱਚ ਬੀਜ ਆ ਪਲਾਂਟ। ਇਹਦੇ ਵਿੱਚ ਬੀਜ ਹੈ। ਇਸ ਬੁੱਕ ਦੇ ਵਿੱਚ ਜਿਹੜਾ ਜਿਲਦ ਦੇ ਵਿੱਚ, ਇਹ ਜਿਲਦ ਦੇ ਵਿੱਚ। ਹਾਂਜੀ। ਤੇ ਜਿਲਦ ਨੂੰ ਤੁਸੀਂ ਕੱਟ ਕੇ ਛੋਟੇ ਛੋਟੇ ਪੀਸਾਂ 'ਚ ਇਹਨੂੰ ਵੱਖਰੇ ਵੱਖਰੇ ਗਮਲਿਆਂ 'ਚ ਪਾ ਕੇ ਬੀਜ ਦਿਓ। ਤੇ ਫਿਰ ਇਹਨੂੰ ਦਿਓ ਪਾਣੀ ਤੇ ਤੁਹਾਡੀ ਬੈਡ ਇਹ ਉੱਗ ਗਿਆ ਹੈਗਾ, ਬਜਾਏ ਕਿ ਖਾਲੀ ਕਚਰੇ ਦਾ ਹਿੱਸਾ ਬਣੇ। ਤੁਸੀਂ ਲੈਟ ਬਹੁਤ ਵੱਡਾ এনवायरमेंट ਬਿਲਕੁਲ ਨਜ਼ਰ ਆ ਰਿਹਾ ਜੀ। ਬਿਲਕੁਲ ਨਜ਼ਰ ਆ ਰਹੇ ਨੇ। ਹੁਣ ਤੁਹਾਨੂੰ ਨਾ ਇੱਕ ਹੋਰ ਚੀਜ਼ ਦਿਖਾਉਣਾ। ਅੰਜਮ ਨੇ ਨਾ ਆਪਣਾ ਵਿਲਾਗ ਬਣਾਉਣਾ ਤੇ ਉਹ ਹੁਣ ਵਿਲਾਗ ਤੋਂ ਨਾ ਕਿੰਜ ਨੂੰ ਵਧਾਉਂਦਾ ਹੈ ਉਹ ਦੇਖਦੇ ਹਾਂ। ਜੀ ਗਿਰ ਸਾਹਿਬ ਕੈਮਰਾ ਫੜੀ ਗਈ? ਨਹੀਂ 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 ਨਹੀਂ, ਵਿਲਾਗ ਕਰ ਰਹੇ ਹੋ? ਬਹੁਤ ਸੋਹਣਾ ਵਿਲਾਗ ਤੁਹਾਡਾ ਚੱਲ ਰਿਹਾ ਜੀ। ਇਹ ਵੇਖੋ ਨਾ ਸਰ, ਮੈਂ ਜਿਹੜੀ ਨਵੀਂ ਖੋਜ ਕੀਤੀ, ਉਹ ਅੰਦਰੋਂ ਬੀ ਵੀ ਲੱਭ ਕੇ ਬੈਠਾ ਜੀ ਕਹਿੰਦਾ। ਇਸ ਤਰ੍ਹਾਂ ਲਾਈਟ ਦੇ ਕਰੋਗੇ ਹਾਂ ਹਾਂ, ਅੱਜ ਕੱਲ੍ਹ ਬੀ ਖਾ ਖੂ ਵੀ ਰਹੀ ਹੈ ਬਹੁਤ ਹੈ, ਕਿਉਂਕਿ ਡਾਈਟਿੰਗ ਦਾ ਇਹਨੂੰ ਹੈ। ਸਵੇਰੇ ਭਾਜੀ ਸਵੇਰੇ ਜਿਹੜੇ ਦਿੱਤਾ ਸੀ ਆਪਾਂ ਨੂੰ, ਉਹ ਉਹਦੇ ਤੇ ਫਿਰ ਆਨੇ। ਪਹਿਲੇ ਕੋਈ ਕੰਮ ਦੀ ਗੱਲ ਇੱਕ ਹੋਰ ਦੱਸ ਰਹੇ ਨੇ, ਇਹ ਪਹਿਲੇ ਦੱਸ ਰਹੇ ਸੀ। ਠੀਕ ਹੈ ਉਹਦਾ ਕਿ ਜਦੋਂ ਯੂਜ਼ ਕਰ ਲਓਗੇ ਨਾ ਪੈਨ, ਆ ਪਿੱਛੇ ਇਹਦੇ ਬੀਜ ਆ। ਠੀਕ ਹੈ। ਬੂਟਿਆਂ ਦੇ। ਹਾਂ, ਇਹ ਖੋਲ ਕੇ ਇਹ ਬੀਜ ਦੱਬ ਦਿਓ ਤਾਂ ਇਹ ਪੈਨ ਤੁਹਾਨੂੰ ਪਲਾਂਟ ਜ਼ਰੂਰ। ਅਸੀਂ ਲਾਜ਼ਮੀ ਅਸਲ ਲਾਵਾਂਗੇ ਜੀ, ਜਦੋਂ ਇਹ ਮੁੱਕੇਗਾ ਤੁਹਾਡੀ ਯਾਦ ਦਿਵਾਉਂਦਾ ਰਹੇਗਾ। ਡਿਟੇਲ ਦੱਸਿਓ ਕਿਹੜੇ ਕਿਹੜੇ ਤਰ੍ਹਾਂ ਦੇ ਪਲਾਂਟ ਹੈ ਇਹਦੇ ਵਿੱਚ, ਕਿਹੜੇ ਕਿਹੜੇ ਤਰ੍ਹਾਂ ਦੇ ਸੀਡ ਆ। ਹਾਂ, ਉਹ ਸਾਰੇ ਇਹਦੇ ਵਿੱਚ ਲਿਖਿਓ। ਲਓ ਜੀ ਇਹ ਫਿਰ ਇੰਜ ਹੀ ਜੋ ਬਾਜੀ ਕਹਿ ਰਹੇ ਨੇ ਇੰਜ ਹੀ ਹੋਏਗਾ। ਔਰ ਫਿਰ ਜਦੋਂ ਇਹਨੂੰ ਕਰ ਲਵਾਂਗੇ ਤੇ ਬੀ ਉਗਰਨਗੇ ਤੇ ਫਿਰ ਅਸੀਂ ਫੋਟੋ ਖਿੱਚ ਕੇ ਤੇ ਇਹਨਾਂ ਨੂੰ ਦਿਖਾਣਾ। ਇਸ ਵੇਲੇ ਪਹੁੰਚੇ ਹੋਏ ਹਾਂ ਬਾਜੀ ਉਹਨਾਂ ਦੇ ਹੋਟਲ, ਮਾਰਕਿਊਰ ਹੋਟਲ। ਇਹ ਰਿਸੈਪਸ਼ਨ ਇੱਧਰ।
All good, all good. All good. Welcome back. ਜੀ ਕਦੋਂ ਦਾ ਹੋਟਲ ਜਿਹੜਾ ਹੈ ਇਸ ਇਹ- ਤੁਸੀਂ ਇਹਦੇ ਅਸੀਂ ਇਹਨੂੰ 2002 ਦੇ ਵਿੱਚ ਸ਼ੁਰੂ ਕੀਤਾ, 2001 ਦੇ ਵਿੱਚ ਸ਼ੁਰੂ ਕੀਤਾ ਪ੍ਰੋਜੈਕਟ ਇਹਦਾ। ਠੀਕ 2005 ਦੇ ਵਿੱਚ ਇਹਨੂੰ ਓਪਨ ਕੀਤਾ। 2005 ਮਾਰਚ ਦੇ ਵਿੱਚ ਨੂੰ ਅਸੀਂ ਇਹਨੂੰ ਓਪਨ ਕਰਤਾ ਸੀ। ਇਹਦੇ ਕਿੰਨੇ ਹਨ ਕਿ ਰੂਮਸ ਵਗੈਰਾ ਸਾਰੀ 120 ਸਵੀਟ ਆ ਹੂੰ। ਤੇ 72 1 ਬੈਡਰੂਮ ਆ ਤੇ 48 2 ਬੈਡਰੂਮ ਆ ਤੇ ਇੱਕ ਰੈਸਟੋਰੈਂਟ ਆ, ਇੱਕ ਲੌਂਚ ਆ, 2 ਮੀਟਿੰਗ ਰੂਮ ਆ, ਇੱਕ ਬਾਰ ਆ, ਇੱਕ ਕੈਫੇ ਆ ਤੇ ਇੱਕ ਪੂਲ ਬਾਰ ਆ, ਇੱਕ ਪੈਂਟ ਹਾਊਸ ਆ। ਇੱਥੇ ਇਹ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ। ਇਹਨੂੰ ਰਨ ਕਰਨ ਲਈ ਡੈਫੀਨਿਟਲੀ ਇੱਕ ਵੱਡਾ ਸਟਾਫ ਹੈ, ਉਹਦੇ ਲਈ ਇੱਕ ਵੱਡਾ ਤੁਹਾਡੇ ਕੋਲ ਪ੍ਰੋਜੈਕਟ ਉਹ ਤੁਹਾਨੂੰ ਚਾਹੀਦਾ ਹੈ ਪੈਸੇ ਦੇ ਹਿਸਾਬ ਨਾਲ। ਤੇ ਇੱਥੋਂ ਦੇ ਫਿਰ ਲੋਕ ਕਿੱਥੋਂ ਆਉਂਦੇ ਨੇ? ਇੰਟਰਨੈਸ਼ਨਲ ਲੋਕ ਇੱਥੇ ਇੰਟਰਨੈਸ਼ਨਲ ਲੋਕ ਵੀ ਆਉਂਦੇ ਆ, ਕਿਉਂਕਿ ਬੈਰੀ ਵੀ ਖੁਦ ਇੱਥੇ ਹੈ। ਨਹੀਂ, ਇਹ ਇੰਟਰਨੈਸ਼ਨਲ ਅਸੀਂ ਜਿਹੜਾ ਹੋਟਲ ਵੀ ਆ ਕੋਰ ਗਰੁੱਪ ਨਾਲ ਆ, ਮੈਨੇਜਮੈਂਟ ਵਾਕੋ ਬਾਈ ਕੋਰ ਆ, ਮਰਕਜ਼ ਗ੍ਰੈਂਡ ਹੋਟਲ ਨਾਲ ਆ ਤੇ ਲੋਕਲ ਓਨਰ ਮਿਸਟਰ ਜ਼ਿਆਨੀ ਆ ਸਾਡੇ। ਤੇ 80% ਬਿਜ਼ਨਸ ਡਿਪੈਂਡ ਔਨ ਦਾ ਸਾਊਦੀ ਫਲੋ, ਬਾਕੀ ਕਾਰਪੋਰੇਟ ਇੰਟਰਨੈਸ਼ਨਲ ਟਾਈਮ ਟੂ ਟਾਈਮ ਮਤਲਬ ਕੀ ਤੁਹਾਡੇ ਰੇਟਸ ਕੀ ਨੇ ਕਿ ਰਫ ਆਈਡੀਆ ਹੋਏ ਇੱਥੇ ਕਿ ਪਰ ਨਾਈਟ ਡਿਪੈਂਡ ਔਨ ਦਾ ਸੀਜ਼ਨ ਚੱਲਦਾ, ਜਿਸ ਤਰ੍ਹਾਂ ਅੱਜ ਕੱਲ੍ਹ ਚੱਲ ਰਿਹਾ ਅਰਬੀ ਸਿੰਘ ਇੱਕ ਰਫ ਆਈਡੀਆ ਜਿਹੜਾ ਪਰ ਰੂਮ ਦਾ 1 ਬੈਡਰੂਮ ਹੈ 40 to 40 50 60 ਦੀ ਹੁਣ ਇਸ ਵੇਲੇ ਦੀ ਹੋ ਗਿਆ ਤੇ 2 ਬੈਡਰੂਮ ਹੈ ਜਿਹੜਾ ਉਹ 100 ਪਲੱਸ ਚੱਲਦਾ 100 ਪਲੱਸ ਜਿਹੜਾ ਜਮਾ ਤੇ ਪਹਿਲਾਂ ਤਾਂ ਕਾਫੀ ਜਦੋਂ ਓਪਨ ਕੀਤਾ ਉਦੋਂ ਤਾਂ ਕਾਫੀ ਪ੍ਰਾਈਸ ਸੀ, ਤਾਂ 2-250 2 ਬੈਡਰੂਮ 100 ਪਲੱਸ 1 ਬੈਡਰੂਮ ਦਾ ਸੀਗਾ। ਉਹ ਕਾਫੀ ਕੰਪੀਟੀਸ਼ਨ ਆ ਗਿਆ। ਅੱਛਾ ਤੇ ਲੇਟੈਸਟ ਮਾਡਲ ਹੈ ਸਾਰੇ ਇਕਵਿਪਮੈਂਟ ਹੁਣੇ ਪਰਚੇਜ ਕੀਤਾ ਐਸੇ ਸਾਲ ਚਲਾ ਮਲਟੀ ਮਸ਼ੀਨਾਂ ਟੈਕਨੋਲੋਜੀ ਮੈਂ ਇਹ ਲੈਗ ਵਾਸਤੇ ਆ, ਲੈਗ ਤੇ ਐਬ ਵਾਸਤੇ ਆ, ਇਹ ਸ਼ੋਲਡਰ ਤੇ ਬੈਕ ਫਰੰਟ ਦੀ ਆ, ਇਹ ਵੀ ਸ਼ੋਲਡਰ ਤੇ ਬੈਕ ਫਰੰਟ ਦੀ ਠੀਕ ਹੈ। ਤੇ ਲੇਟੈਸਟ ਮਾਡਲ ਇਹ ਟ੍ਰੈਡਮਿਲ ਹੈ ਆਫੀਸ਼ੀਅਲ ਪ੍ਰੋਫੈਸ਼ਨਲ ਦਾ ਵਾਸਤੇ ਠੀਕ ਹੈ। ਤੇ ਸਾਰਾ ਕਨੈਕਟ ਆ ਇੰਟਰਨੈਟ ਨਾਲ, ਤਾਂ ਤੁਸੀਂ ਕਿਤੇ ਵੀ ਜਾਣਾ ਚੇਂਜ ਕਰਨਾ ਤਾਂ ਇਹਦਾ ਵਿਊ ਦੇਖ ਸਕਦੇ ਆ, ਅਗਰ ਕਿਹੜੀ ਜਗ੍ਹਾ ਤੇ ਸਾਰਾ ਕਰ ਰਿਹਾ ਤੁਸੀਂ ਉਸ ਜਗ੍ਹਾ ਸਿਲੈਕਟ ਕਰ ਸਕਦੇ ਹੋ। ਤੁਹਾਨੂੰ ਦਿਖਾ ਦੇਣਾ ਆਟੋ ਚੂਜ਼ ਕਰ ਲਓ, ਵੀ ਸਪੀਡ ਕਿਹੜੀ ਰੱਖਣੀ ਹੈ? ਕੋਈ ਵੀ ਸਪੀਡ ਰੱਖ ਲਓ, ਲੋਕੇਸ਼ਨ ਚੇਂਜ ਕਰ ਲਓ। ਅਗਰ ਮਾਊਂਟਨ ਵਿਊ ਤੇ ਮਾਊਂਟਨ ਤੇ ਤੁਸੀਂ ਜਾਣਾ ਹੈ ਤਾਂ ਚੂਜ਼ ਕਰ ਲਓ ਲੈਂਡ। ਓਕੇ ਠੀਕ ਹੈ, ਮਾਊਂਟਨ ਏਰੀਆ ਇੱਥੇ ਵਾਕ ਕਰ ਲਓਗੇ ਤਾਂ ਤੁਹਾਨੂੰ ਇੱਦਾਂ ਫੀਲ ਹੋਊਗਾ ਕਿ ਤੁਸੀਂ ਉਸ ਜਗ੍ਹਾ ਤੇ ਵਾਕ ਕਰ ਰਹੇ ਹੋ। ਠੀਕ ਹੈ ਤੇ ਸ਼ੁਰੂ ਹੋ ਗਿਆ ਚਲੋ ਵਾਕ ਹੋ ਗਿਆ। ਜਿੱਦਾਂ ਜਿੱਦਾਂ ਤੁਸੀਂ ਤੇਜ਼ ਤੁਰ ਜਾਓਗੇ ਸਪੀਡ ਤੁਰ ਜਾਓਗੇ ਉਦੋਂ ਦਾ ਪਿਕਚਰ ਬਣ ਜਾਊਗਾ। ਠੀਕ ਹੈ ਤੁਹਾਨੂੰ ਇਸ ਤਰ੍ਹਾਂ ਲੱਗਦਾ ਕਿ ਤੁਸੀਂ ਉਸ ਜਗ੍ਹਾ ਵਾਕ ਕਰ ਰਹੇ ਹੋ। ਸਪੈਸ਼ਲੀ ਜਦੋਂ ਇਹ ਮਾਊਂਟਨ ਉੱਪਰ ਥੱਲੇ ਹੋਣਾ ਆਟੋਮੈਟਿਕਲੀ ਕਲਾਈਮ ਹੋ ਜਾਣਾ, ਡਾਊਨ ਹੋ ਜਾਣਾ, ਕਲਾਈਮ ਹੋ ਜਾਣਾ, ਡਾਊਨ ਹੋ ਜਾਣਾ, ਚੜਾਈ ਦੇ ਹਿਸਾਬ ਨਾਲ ਆਟੋਮੈਟਿਕ ਹੈ, ਤੁਹਾਨੂੰ ਕੁਛ ਟੱਚ ਕਰਨ ਦੀ ਲੋੜ ਨਹੀਂ, ਸਿਰਫ ਤੁਸੀਂ ਵਾਕ ਕਰਨਾ। ਇਹ ਲੇਟੈਸਟ ਐਡਵਾਂਸ ਹੈ। अच्छा स्पीड कम और ज़्यादा बाकी साइकिल से बहुत अच्छे जी, बहुत अच्छे। डंबल तो सकते ਇਹ ਨਾ ਹੋਵੇ ਤੁਸੀਂ ਹੁਣ ਕਹੋ ਮੈਂ ਜਿਮ ਲਾਉਣੀ ਹੈ हाँ ਬਾਅਦ ਚ ਫਿਰ ਵਾਪਸ ਵੀ ਜਾਣਾ ਜੀ ਤਾਂ ਤੁਹਾਨੂੰ ਖੜਨਾ ਪਵੇ ਜੀ। ਚੱਕ ਲਓ ਛਕ ਲਓ ਮਹਾਰਾਜ। ਮਾੜਾ ਇੱਕੋ ਜਿਹਾ ਚੱਕੋ, ਇੱਕ 10 ਦਾ ਚੱਕ ਲਿਆ, ਕੋਈ 12 ਦਾ ਚੱਕ ਲਿਆ। ਸਾਰੇ ਇੱਕੋ ਜਿਹਾ ਚੁੱਕਣਾ, 10-10 ਦਾ ਚੱਕੋ ਦੋ ਮੈਂ 10 ਤੇ 10 ਦਾ ਦੇ ਲੱਗ ਜਾਂਦਾ ਪਤਾ ਚੁੱਕ ਲੈਂਦੇ ਹੋ ਕਿ ਨਹੀਂ। ਹੋ बस फिर ज़्यादा बंदा ना शौकिया ना मारे एवं किते ना। चलो कितने जा रहे हैं हम? स्विमिंग पूल पे 2 फ्लोर पे वाह 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 वाह। ਕਿਆ कहने ਲੋ ਜੀ ਟੌਪ ਫਲੋਰ ਤੇ ਇਸ ਟਾਈਮ ਤੇ ਇਹ ਪੂਲ ਹੈ ਹੋਟਲ ਦਾ। ਇਹ ਜਿਹੜੀਆਂ ਆਰਚਾਂ ਬਣੀਆਂ ਦਿੱਤੀਆਂ ਤੁਹਾਨੂੰ ਆਲੇ ਦੁਆਲੇ ਇੱਕ ਇੱਕ ਕਾਰ
ਅੱਛਾ ਹਰ ਚੀਜ਼ ਦੇ ਵਿੱਚ ਤੁਸੀਂ ਦੇਖੋ ਮਤਲਬ ਇਹ ਵੀ ਇੱਕ ਆਰਟ ਦੇ ਆਰਟ ਹੈ। ਆਰਟ ਹੈ ਇਹ, ਇਸ ਕਰਕੇ ਕ੍ਰੀਏਟ ਕੀਤੀਆਂ ਸੀ ਇੱਕ ਇੱਕ ਪਿਕਚਰ ਤੁਹਾਨੂੰ ਇੱਕ ਆਰਟ ਦੇ ਵਿੱਚ। ਕੀ ਬਾਤ ਹੈ। ਇਹ ਸਊਦੀ ਅਰਬ ਨੂੰ ਦਿਖਾਉਂਦੇ ਨੇ, ਇੱਥੇ ਦੇਖ ਲਓ ਆਹ ਰੋਡ ਜਾ ਰਿਹਾ। ਅੱਛਾ ਇਹ ਰੋਡ ਜਿਹੜਾ ਸਊਦੀ ਨੂੰ ਜਾ ਰਿਹਾ। कितने किलोमीटर है? ਜਾ ਕੇ ਗਾਹਾਂ ਫਿਰ ਸਊਦੀ ਹਾਈਵੇ ਤੇ ਚੜ ਜਾਂਦਾ। ਇਹ ਰੋਡ ਕਹਾਂ ਜਾ ਕੇ ਛੱਡ ਕੇ ਜਾਣਾ ਸਊਦੀ ਹਾਈਵੇ ਤੇ। ਇਹ ਹੈ ਜੀ ਸਊਦੀ ਅਰਬ ਨੂੰ ਜਿਹੜਾ ਰੋਡ ਜਾਂਦਾ ਉਹ ਹੈ ਬਹਿਰੀਨ ਤੋਂ। ਹਾਂਜੀ ਇਸ ਵੇਲੇ ਅਸੀਂ ਚਾਹ ਪੀਣ ਤੇ ਥੋੜੀ ਥੱਕਣ ਫੀਲ ਹੋ ਰਹੀ ਸੀ, ਹੈਵੀ ਨਾਸ਼ਤਾ ਕੀਤਾ ਤੇ ਚਾਹ ਪੀ ਰਹੇ ਹਾਂ ਤੇ ਬਾਜੀ ਹੋਰਾਂ ਨੇ ਕਿਹਾ ਕਿ ਤਰਕਸ਼ ਚਾਹ ਪੀਂਦੇ ਹਾਂ। ਸੋ ਇਹ ਹੈ ਜੀ ਤਰਕਸ਼ ਚਾਹ, ਇਹ ਦਾ ਬੜਾ ਹੀ ਪਿਆਰਾ ਕਲਰ। ਤੇ ਬਾਕੀ ਇਹ ਹੈ ਕਿ ਸੈਪਰੇਟ ਜੀ ਇਹਦਾ ਜ਼ਾਇਕਾ ਹੈ। ਜਿਹੜੇ ਸਾਡੇ ਲੋਕ ਪੀਂਦੇ ਨੇ ਕੜਕ ਚਾਹ, ਉਸ ਤੋਂ ਹਟ ਕੇ ਜਿਸ ਤਰੀਕੇ ਨਾਲ ਤੁਸੀਂ ਗ੍ਰੀਨ ਟੀ ਪੀਂਦੇ ਹੋ ਔਰ ਗ੍ਰੀਨ ਟੀ ਤੋਂ ਉਸ ਕੈਟੇਗਰੀ ਦੇ ਅੰਦਰ ਇਸ ਨੂੰ ਲਾਈਏ, ਇੱਕ ਅੱਛਾ ਟੇਸਟ ਇਸ ਦਾ।